ਅਗਲੀ ਖਬਰ ਵੱਲ ਚੱਲੀਏ। ਜਿਹੜੀ ਏਅਰ ਇੰਡੀਆ ਆ ਉਹਦੇ ਰਾਹੀਂ ਜਿਹੜੇ ਯਾਤਰੀ ਜਾਂਦੇ ਆ, ਉਹ ਬਹੁਤ ਘਬਰਾਏ ਹੋਏ ਆ। ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੀਆਂ ਏਅਰ ਇੰਡੀਆ ਦੀਆਂ ਫਲਾਈਟਸ ਆ ਉਹ ਜਾਂ ਕੈਂਸਲ ਕੀਤੀਆਂ ਜਾ ਰਹੀਆਂ ਜਾਂ ਵਾਪਸ ਜਿੱਥੋਂ ਚੜ੍ਹਦੀਆਂ ਮੰਗਾਈਆਂ ਜਾ ਰਹੀਆਂ। ਕਿਸੇ 'ਚ ਕੋਈ ਟੈਕਨੀਕਲ ਇਸ਼ੂ ਹੈਗਾ। ਸੋ ਖਾਸ ਕਰਕੇ ਜਿਨ੍ਹਾਂ ਨੇ ਏਅਰ ਇੰਡੀਆ ਦੀਆਂ ਟਿਕਟਾਂ ਖਰੀਦੀਆਂ ਉਹ ਜ਼ਰੂਰ ਇਹ ਖਬਰ ਨੂੰ ਧਿਆਨ ਦੇ ਨਾਲ ਸੁਣ ਲੈਣ, ਕਿਉਂਕਿ ਏਅਰ ਇੰਡੀਆ ਨੇ ਇੱਕ ਦਿਨ 'ਚ 7 ਜਿਹੜੀਆਂ ਉਹਨਾਂ ਦੀਆਂ ਇੰਟਰਨੈਸ਼ਨਲ ਫਲਾਈਟਸ ਆ ਉਹ ਰੱਦ ਕੀਤੀਆਂ ਆ। ਤੇ ਉਹਨਾਂ ਦੇ 7 ਦੇ ਵਿੱਚੋਂ 6 ਉਹੀ ਬੋਇੰਗ 7878 ਡ੍ਰੀਮ ਲਾਈਨਰ ਜਿਹੜਾ ਜਹਾਜ਼ ਆ, ਜੋ ਅਹਿਮਦਾਬਾਦ ਦੇ ਵਿੱਚ ਐਕਸੀਡੈਂਟ ਜਿਹੜਾ ਜਿਹਦੇ ਨਾਲ ਇਹ ਹਾਦਸਾ ਹੋਇਆ ਸੀਗਾ। ਜੀ ਜੀ। ਸੋ ਇੱਕ ਜਿਹੜੀ ਏਅਰ ਇੰਡੀਆ ਦੀ ਫਲਾਈਟ 159 ਸੀ, ਇਹ ਅਹਿਮਦਾਬਾਦ ਤੋਂ ਲੰਡਨ ਹੋਣ ਵਾਲੀ ਸੀ। ਉਹੀ ਰੂਟ ਸੀ। ਪਿਛਲੇ ਹਫਤੇ ਦਾ ਜਿਹੜਾ ਜਹਾਜ਼ ਦਾ ਹਾਦਸਾ ਹੋਇਆ ਸੀ, 270 ਲੋਕਾਂ ਦੀ ਮੌਤ ਹੋਈ ਸੀ। ਤੇ ਉਸੇ ਤਰ੍ਹਾਂ ਜਿਹੜੀ ਇੱਕ ਏਅਰ ਇੰਡੀਆ ਦੀ 171 ਜਿਹੜੀ ਫਲਾਈਟ ਆ, ਉਹ ਜਿਹੜੀ ਤਕਨੀਕੀ ਕਾਰਨ ਕਰਕੇ ਉਹਨਾਂ ਨੇ ਕੈਂਸਲ ਕੀਤੀ। ਦਿੱਲੀ ਤੋਂ ਪੈਰਿਸ ਜਾਣ ਵਾਲੀ ਜਿਹੜੀ ਉਡਾਨ ਸੀਗੀ ਇੱਕ, ਉਹਨੂੰ ਵੀ ਜਿਹੜਾ ਕੈਂਸਲ ਕਰਨਾ ਪਿਆ ਜਦੋਂ ਉਹਦੀ ਪ੍ਰੀ ਫਲਾਈਟ ਇੰਸਪੈਕਸ਼ਨ ਹੋਈ ਤੇ ਉਹ 'ਚ ਪਤਾ ਲੱਗਿਆ ਵੀ ਟੈਕਨੀਕਲ ਇਸ਼ੂ ਹੈਗਾ। ਕਲਕੱਤੇ ਦੇ ਵਿੱਚ AI 180 ਇਸ ਜਹਾਜ਼ ਦਾ ਜਿਹੜਾ ਇੰਜਨ ਕਹਿੰਦੇ ਫੇਲ ਹੋ ਗਿਆ। ਸੈਨ ਫਰਾਂਸਿਸਕੋ ਤੋਂ ਮੁੰਬਈ ਜਾਣ ਵਾਲੀ ਫਲਾਈਟ ਜਿਹੜੀ ਸੀਗੀ ਇਹ, ਉਹ ਵੀ ਜੀ ਹਾਂ। ਸੋ ਉਹਨੂੰ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਇਹਨੂੰ ਰੋਕਣਾ ਪਿਆ। ਸੋ ਏਅਰ ਇੰਡੀਆ ਵਾਲੇ ਬਾਰ-ਬਾਰ ਆਪਣੀਆਂ ਜਿਹੜੇ ਉਹਨਾਂ ਦੇ ਯਾਤਰੀ ਆ ਉਹਨਾਂ ਦੇ ਕੋਲੋਂ ਮਾਫੀ ਤਾਂ ਮੰਗ ਰਹੇ ਹੈਗੇ ਆ, ਪਰ ਇਹ 7 ਜਹਾਜ਼ ਜਿਹੜੇ ਆ ਉਹਨਾਂ ਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਇਸ਼ੂ ਆਇਆ ਹੈਗਾ ਟੈਕਨੀਕਲ ਵੱਡਾ। ਆਮ ਤਾਂ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਦੇ ਕਦੇ ਚੂਹੇ ਲੱਭ ਜਾਂਦੇ ਆ, ਕਦੇ ਜਿਹੜੀ ਸੀਟ ਹੁੰਦੀ ਉਹਦੇ ਸਪਰਿੰਗ ਲੋਕਾਂ ਦੇ ਜਿਹੜੇ ਪਿੱਠ ਆ ਉਹਦੇ ਵਿੱਚ ਫਸ ਜਾਂਦੇ ਆ, ਹਨਾ। ਟੀਵੀ ਕਦੇ ਚੱਲਦੇ ਨਹੀਂ ਹੈ, ਏਅਰ ਕੰਡੀਸ਼ਨ ਕਦੇ ਚੱਲਦੇ ਨਹੀਂ। ਇਹ ਤਾਂ ਤੁਸੀਂ ਆਮ ਹੀ ਸੁਣਦੇ ਰਹਿੰਦੇ ਸੀ। ਇਹ ਜਿਹੜੀਆਂ ਵੱਡੀਆਂ ਟੈਕਨੀਕਲ ਇਸ਼ੂਜ਼ ਹੈਗੇ ਆ, ਇਹ ਸਾਰੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਏਅਰ ਇੰਡੀਆ ਦੀ ਚਰਚਾ ਹੋ ਰਹੀ ਹੈਗੀ ਆ, ਆਲੋਚਨਾ ਹੋ ਰਹੀ ਆ। ਜਦੋਂ ਪਹਿਲਾਂ ਕਿਤੇ ਸਿੱਖ ਕਰਦੇ ਸੀ ਇਹ ਹਮੇਸ਼ਾ ਹੀ ਕਹਿ ਦਿੰਦੇ ਵੀ ਇਹ ਤਾਂ ਜੀ ਖਾਲਸਤਾਨੀਆਂ ਦਾ ਕੰਮ ਆ, ਇਹਨਾਂ ਨੇ ਰੌਲਾ ਹੀ ਪਾਉਣਾ ਹੁੰਦਾ। ਪਰ ਹੁਣ ਆਮ ਲੋਕ ਜਿਹੜੇ ਹੈਗੇ ਆ ਉਹ ਬਹੁਤ ਅਪਸੈਟ ਆ। ਉਹ ਕਹਿੰਦੇ ਭਈ ਅਸੀਂ ਤਾਂ ਆਪਣੀਆਂ ਫਲਾਈਟਾਂ ਕੈਂਸਲ ਕਰਨ ਜਾ ਰਹੇ ਆ ਜਦੋਂ ਤੱਕ ਇਹ ਸੁਰੱਖਿਅਤ ਨਹੀਂ ਹੋ ਜਾਂਦਾ, ਪੂਰੀ ਤਰ੍ਹਾਂ ਸੇਫਟੀ ਜਿਹੜੀ ਇਹਨਾਂ ਦੀ ਕਨਫਰਮ ਨਹੀਂ ਹੋ ਜਾਂਦੀ ਹੈਗੀ। ਸੋ 7 ਫਲਾਈਟਾਂ ਪਿਛਲੇ 5-6 ਦਿਨਾਂ ਦੇ ਵਿੱਚ ਕੈਂਸਲ ਕੀਤੀਆਂ ਗਈਆਂ ਹੈਗੀਆਂ। 2 ਫਲਾਈਟਾਂ ਜਿਹੜੀਆਂ ਆ ਮਿਡ ਏਅਰ ਚੋਂ ਵਾਪਸ ਬੁਲਾਈਆਂ ਗਈਆਂ ਹੈਗੀਆਂ। ਸੋ ਇਹ ਕਹਿੰਦੇ ਆ ਵੀ ਜਿਹੜੀ ਅਹਿਮਦਾਬਾਦ ਵਾਲੀ ਇੱਕ ਹੋਰ ਫਲਾਈਟ ਜਿਹੜੀ ਜਾਣੀ ਸੀ ਨਾ, ਲੰਡਨ ਗੈਟਵਿਕ ਸਰਵਿਸ ਆ, ਉਹ ਫਿਰ ਕੈਂਸਲ ਜਿਹੜੀ ਉਹ ਕਰਨੀ ਪਈ। ਪਲੇਨ ਹੀ ਨਹੀਂ ਸੀਗਾ ਇਹਨਾਂ ਦੇ ਕੋਲ। ਜਿਹੜਾ ਇੱਕ ਡ੍ਰੀਮ ਲਾਈਨਰ ਸੀ ਉਹਦੇ ਵਿੱਚ ਟੈਕਨੀਕਲ ਇਸ਼ੂਜ਼ ਵੀ ਜਿਹੜੇ ਉਹ ਆਏ। ਜਿਹੜਾ ਮੁੰਬਈ ਵਾਲੀ ਕਲਕੱਤੇ ਵਾਲੀ ਉਹ ਇੱਥੇ ਆਉਣੀ ਸੀ ਸੈਨ ਫਰਾਂਸਿਸਕੋ ਤੋਂ, ਜਿਹੜੀ ਮੁੰਬਈ ਜਾਣੀ ਸੀਗੀ ਤੇ ਕਲਕੱਤੇ ਜਾਣੀ ਸੀਗੀ। ਤੇ ਕਲਕੱਤੇ 'ਚ ਉਹਨੂੰ ਸ਼ੁਕਰ ਆ ਵੀ ਉੱਥੇ ਉਤਰ ਗਏ, ਨਹੀਂ ਤੇ ਰਾਹ ਦੇ ਵਿੱਚ ਪਤਾ ਨਹੀਂ ਇਹਨਾਂ ਦੇ ਨਾਲ ਕੀ ਜਿਹੜਾ ਉਹ ਹੋਰ ਹਾਦਸਾ ਜਿਹੜਾ ਉਹ ਵਾਪਰ ਸਕਦਾ ਸੀਗਾ। ਸੋ ਇਹ ਬਾਰ-ਬਾਰ ਏਅਰ ਇੰਡੀਆ ਦੀਆਂ ਕਹਿ ਸਕਦੇ ਹਾਂ ਵੀ ਇਹ ਜਲੂਸ ਨਿਕਲ ਰਿਹਾ ਆ। ਹਾਂ, ਉਹ ਵੱਖਰੀ ਗੱਲ ਆ, ਉਹ ਹਰਜੋਤ ਸਿੰਘ ਜੀ ਉਸ ਦੇ ਉੱਤੇ ਦੋਸ਼ ਜਿਹੜਾ ਉਹ ਬੋਇੰਗ ਦੇ ਉੱਤੇ ਜਿਹੜਾ ਉਹ ਜ਼ਿਆਦਾ ਧਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਮੇਨਟੇਨੈਂਸ ਦਾ ਜੋ ਹਾਲਾਤ ਆ ਉਹ ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਏਅਰ ਇੰਡੀਆ ਵਾਲਿਆਂ ਦੇ ਕਿੱਦਾਂ ਦੇ ਜਿਹੜੇ ਉੱਥੇ ਰਹਿੰਦੇ ਆ, ਤੇ ਉਹਦੇ ਇੱਕ ਹਿਸਾਬ ਦੇ ਨਾਲ ਖੁਲਾਸੇ ਹੀ ਹੋ ਰਹੇ ਆ। ਇਹ ਜਿਹੜੀਆਂ ਬਾਰ-ਬਾਰ ਜਿਹੜੀਆਂ ਉਹ ਕੈਂਸਲ ਹੋਣੀਆਂ, ਉਹ ਦਾਅਵਾ ਕਰ ਰਹੇ ਆ, ਕਹਿੰਦੇ ਜੀ ਕੋਈ ਦਿੱਕਤ ਨਹੀਂ ਨਿਕਲੀ। ਜਿਹੜੀ ਮੇਜਰ ਕੋਈ ਇਸ਼ੂਜ਼ ਜਿਹੜੇ ਆ ਉਸ ਦੇ ਵਿੱਚ ਨਹੀਂ ਨਿਕਲੇ ਹੈਗੇ। ਜਦ ਏਅਰ ਇੰਡੀਆ ਦੀਆਂ ਜਿਹੜੀਆਂ ਟੈਕਨੀਕਲ ਚੀਜ਼ਾਂ ਚੈੱਕ ਕੀਤੀਆਂ ਗਈਆਂ, ਉਹਨਾਂ ਦੇ ਜਿਹੜਾ ਫਲੀਟ ਸੀਗਾ ਉਹਨਾਂ ਨੂੰ ਜਿਹੜਾ ਉਹ ਚੈੱਕ ਕੀਤਾ ਗਿਆ, ਪਰ ਰਿਐਲਿਟੀ ਜਿਹੜੀ ਉਹ ਕੁਛ ਹੋਰ ਨਜ਼ਰ ਆ ਰਹੀ ਹੈਗੀ ਆ। ਜੀ।